ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਸਰੋਤੇ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਆ, ਉਸ ਦੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਇਹਨਾਂ ਤੋਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ। 5596851260 ਇਹਨਾਂ ਦਾ ਫੋਨ ਨੰਬਰ ਹੈ। ਇਹਨਾਂ ਕੋਲ ਕੋਈ ਟਰੱਕ ਦਾ ਜਾਂ ਟ੍ਰੇਲਰ ਦਾ ਕੋਈ ਰਿਪੇਅਰ ਕਰਵਾਉਣੀ ਆ, ਟਰੱਕ ਵਾਸ਼ ਕਰਵਾਉਣਾ, ਅਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਬਹਾਦਰ ਸਿੰਘ ਗਿੱਲ ਪਾਵਲਰ, ਸੱਚਾ ਸਿੰਘ ਜੀ ਫਰਜ਼ਨਾ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਦੀ। ਘੁਟਾਲੇ ਤੋਂ ਘੁਟਾਲੇ ਵੈਸੇ ਸਾਹਮਣੇ ਆ ਰਹੇ ਆ। ਕਾਂਗਰਸ ਦੇ ਟਾਈਮ 'ਤੇ ਵੀ ਜਿਹੜੇ ਘੁਟਾਲੇ ਆ ਬਹੁਤ ਸੀਗੇ, ਪਰ ਹੁਣ ਤਾਂ ਜਿਹੜੇ ਆ ਕਰੋੜਾਂ ਦੇ ਵਿੱਚ ਹੀ ਇਹ ਪਾਰ ਕਰ ਰਹੇ ਆ। 1300 ਕਰੋੜ ਦਾ ਘੁਟਾਲਾ ਹੋਰ ਨਾਲ ਜੁੜਿਆ। ਦੇਖੋ ਜੀ, ਐਕਚੁਅਲੀ ਇਹ ਉਹੀ ਘੁਟਾਲਾ ਜੀ ਜਿਹੜਾ ਪਹਿਲਾਂ ਜਿਹਦਾ ਜ਼ਿਕਰ ਆਪਾਂ ਕਈ ਦਿਨਾਂ ਤੋਂ ਕਰ ਰਹੇ ਹਾਂ। ਨੀਰਵ ਮੋਦੀ ਜਿਹੜਾ ਜੀ ਇੱਥੋਂ ਬਾਹਰ ਚਲੇ ਗਿਆ, ਇੱਕ ਵੱਡਾ ਘੁਟਾਲਾ ਕਰਕੇ 11,400 ਕਰੋੜ ਰੁਪਈਏ ਦਾ ਜਿਹੜਾ ਜੀ। ਹੁਣ ਇਹ ਘੁਟਾਲਾ ਜਿਹੜਾ ਜੀ ਕਿਉਂਕਿ ਡੇ ਬਾਈ ਡੇ ਵੱਡਾ ਹੁੰਦਾ ਜਾ ਰਿਹਾ। ਵੈਸੇ ਤੁਸੀਂ ਦੇਖਣਾ ਇਹ 20,000 ਕਰੋੜ ਤੋਂ ਜਿਹੜਾ ਜੀ ਉਹ ਟੱਪੂਗਾ, ਜਿਹੋ ਜਿਹੇ ਹਾਲਾਤ ਜਿਹੜੇ ਹੈਗੇ ਨੇ ਜੀ। ਇਹਦੇ ਵਿੱਚ ਜਿਹੜਾ ਜੀ ਹੋਰ ਹੁਣ ਜੁੜ ਗਿਆ, ਔਰ ਇਹ ਘੁਟਾਲਾ ਅੱਗੇ ਨਾਲੋਂ ਜਿਹੜਾ ਜੀ ਉਹ ਵੱਡਾ ਹੋ ਗਿਆ। ਅੱਗੇ ਨਾਲੋਂ ਵੱਡਾ ਇਨ ਦਾ ਸੈਂਸ ਕਿ ਹੁਣ ਇਹ ਘੁਟਾਲਾ 14,700 ਕਰੋੜ ਰੁਪਈਏ ਦਾ ਹੋ ਗਿਆ। ਭਾਰਤੀ ਬੈਂਕਿੰਗ ਖੇਤਰ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਘੁਟਾਲਾ ਜਿਹੜਾ ਜੀ ਉਹ ਮੰਨਿਆ ਜਾ ਰਿਹਾ। CBI ਨੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਸੰਬੰਧੀ ਇਲਾਹਾਬਾਦ ਬੈਂਕ ਦੀ CEO ਜਿਹੜੀ ਹੈ ਜੀ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਆ। ਔਰ ਜਿਹੜੇ ਹੀਰੇ ਵੇਚਣ ਵਾਲਾ ਜਿਹੜਾ ਨੀਰਵ ਮੋਦੀ ਸੀਗਾ ਤੇ ਉਹਦੇ ਸਹਿਯੋਗੀ ਜਿਹੜੇ ਨੇ, ਉਹਨਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਜਿਹੜਾ ਜੀ ਇਹ ਓਵਰਸੀਜ਼ ਕ੍ਰੈਡਿਟ ਵਾਸਤੇ ਜਾਲਸਾਜ਼ੀ ਦੇ ਨਾਲ ਜਿਹੜਾ ਜੀ ਬਹੁਤ ਵੱਡਾ ਰਗੜਾ ਲਾਇਆ ਸੀਗਾ। ਔਰ ਇਹ 1300 ਕਰੋੜ ਰੁਪਈਏ ਦਾ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੈਣ ਦੇਣ ਦਾ ਹੁਣ ਜਿਹੜਾ ਉਹ ਪਤਾ ਲੱਗਿਆ। ਔਰ ਇਹਦੇ ਮੁਤਾਬਕ 1325 ਕਰੋੜ ਰੁਪਈਏ ਬਣਦੇ ਨੇ ਇਹ। ਔਰ ਇਹ ਦੱਸਿਆ ਜਾ ਰਿਹਾ ਜੀ ਕਿ ਇਹ ਜਿਹੜਾ ਘੁਟਾਲਾ ਆਉਣ ਵਾਲੇ ਦਿਨਾਂ ਦੇ ਦੌਰਾਨ ਇਹਦੀਆਂ ਹੋਰ ਪਰਤਾਂ ਜਿਹੜੀਆਂ ਉਹ ਉੱਧਰ ਸਕਦੀਆਂ ਨੇ, ਕਿਉਂਕਿ ਜਿਹੜੇ ਬਾਹਰ ਨੇ ਉਹ ਇਹ ਗੱਲ ਦੱਸਦੇ ਨੇ ਕਿ ਅਸਲ ਦੇ ਵਿੱਚ ਇਹ ਜਿਹੜਾ ਘੁਟਾਲਾ ਹੈ ਇਹ ਕੋਈ 20,000 ਕਰੋੜ ਰੁਪਈਏ ਤੋਂ ਉੱਪਰ 25,000 ਕਰੋੜ ਰੁਪਈਏ ਦੇ ਵਿਚਾਲੇ ਇਹਨਾਂ ਜਿਹੜਾ ਜੀ ਖੁੱਲੂਗਾ, ਜਦੋਂ ਇਹਦੀਆਂ ਸਾਰੀਆਂ ਪਰਤਾਂ ਜਿਹੜੀਆਂ ਉਹ ਸਾਹਮਣੇ ਆ ਜਾਣਗੀਆਂ। ਔਰ ਦੂਸਰੀ ਜਿਹੜੀ ਹੈਰਾਨਗੀ ਵਾਲੀ ਗੱਲ ਇਹ ਆ ਕਿ ਇਹਦੇ ਉੱਤੇ ਚੁੱਪ ਜਿਹੜੀ ਹੈ ਨਾ ਜੀ ਉਹ ਬਰਕਰਾਰ ਹੈ ਅਜੇ ਵੀ ਵੱਡੇ ਨੇਤਾਵਾਂ ਦੀ। ਉਹ ਕੁਛ ਵੀ ਇਸ ਮਾਮਲੇ ਦੇ ਉੱਤੇ ਬੋਲ ਨਹੀਂ ਰਹੇ। ਜੀ ਕਾਹਨੂੰ ਬੋਲਣਗੇ ਜੀ, ਲੁੱਟ ਲਿਆ ਇਹਨਾਂ ਨੇ ਇੰਡੀਆ ਨੂੰ। ਉਸ ਤੋਂ ਅੱਗੇ ਨਾਲ ਲੱਗਦੀ ਜੇ ਗੱਲ ਕਰੀਏ 50 ਕਰੋੜ ਦੇ ਕਰਜ਼ੇ ਜਾਂਚ ਦੇ ਘੇਰੇ 'ਚ। ਬਿਲਕੁਲ ਜੀ, ਐਕਚੁਅਲੀ ਤੁਸੀਂ ਕਹਿ ਲਓ ਕਿ ਜਾਂ ਤਾਂ ਇਹਨੂੰ ਕਿਹਾ ਜਾ ਸਕਦਾ ਹੈ ਕਿ ਲੰਘ ਗਏ ਸੱਪ ਦੀ ਜਿਹੜੀ ਉਹ ਲੀਕ ਪਿੱਟਣ ਵਾਲੀ ਗੱਲ ਹੈ। ਹੁਣ ਇਸ ਕਿਸਮ ਦੀਆਂ ਕਾਰਵਾਈਆਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਸਰਕਾਰ ਜਿਹੜੀ ਹੈ ਜੀ ਉਹ ਬੈਂਕਾਂ ਦਾ ਕਰਜ਼ਾ ਦੱਬ ਕੇ ਬੈਠਣ ਵਾਲਿਆਂ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਹੋਰ ਕੱਸਣ ਜਾ ਰਹੀ ਹੈ। ਇਹਦੇ ਵਿੱਚ ਜਿਹੜੀ ਸਰਕਾਰ ਹੈ ਜੀ ਸੈਂਟਰ ਦੀ, ਉਹਨੇ ਸਾਰੀਆਂ ਸਰਕਾਰੀ ਬੈਂਕਾਂ ਨੂੰ ਜਿਹੜਾ ਜੀ ਇਹ ਹੁਕਮ ਚਾੜਿਆ ਕਿ ਉਹ ਫਰਾਡ ਦੇ ਖਦਸ਼ੇ ਦੇ ਨਾਲ 50 ਕਰੋੜ ਰੁਪਈਏ ਤੋਂ ਜ਼ਿਆਦਾ ਦੇ ਜਿਹੜੇ NPA ਨੇ, ਜਿਹੜੇ ਨਾਨ ਪਰਫੋਰਮਿੰਗ ਹੈਗੇ ਨੇ ਐਸੈਟ, ਉਹਨਾਂ ਦੇ ਖਾਤਿਆਂ ਦੀ ਜਾਂਚ ਜਿਹੜੀ ਹੈ ਜੀ ਉਹ ਕਰੇ। ਔਰ ਜੇ ਕਿਸੇ ਬੈਂਕ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਫਰਾਡ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਜਿਹੜਾ CBI ਨੂੰ ਸੂਚਨਾ ਦੇ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਆ। ਸਰਕਾਰ ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ ਭੱਜੇ ਹਾਈ ਪ੍ਰੋਫਾਈਲ ਲੋਕਾਂ ਦੇ ਉੱਤੇ ਕਾਰੋਬਾਰੀਆਂ ਤੋਂ ਪੈਸਾ ਵਸੂਲਣ ਲਈ ਨਵਾਂ ਬਿੱਲ ਲਿਆਉਣ ਦੀ ਤਿਆਰੀ ਵੀ ਜਿਹੜੀ ਹੈ ਜੀ ਉਹ ਕਰ ਰਹੀ ਹੈ। ਇਸ ਬਿੱਲ ਦੇ ਕਾਨੂੰਨ ਬਣਨ ਦੇ ਉੱਤੇ ਵਿਸ਼ੇਸ਼ ਅਦਾਲਤਾਂ ਦੇ ਜ਼ਰੀਏ ਭਗੌੜੇ ਕਾਰੋਬਾਰੀਆਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਜ਼ਬਤ ਕੀਤੀਆਂ ਜਾ ਸਕਣਗੀਆਂ। ਇਹ ਕਿਹਾ ਗਿਆ ਜੀ ਕਿ ਜਿਹੜੇ 50 ਕਰੋੜ ਰੁਪਈਏ ਤੋਂ ਜ਼ਿਆਦਾ ਦੇ ਖਾਤਿਆਂ ਵਾਲੇ ਹੈਗੇ ਨੇ ਜੀ, ਉਹਨਾਂ ਦੀ ਜਾਂਚ ਇਸ ਨਜ਼ਰੀਏ ਤੋਂ ਕਰਨ ਦੇ ਵਾਸਤੇ
ਆਖਿਆ ਗਿਆ ਹੈ ਜੀ ਕਿ ਕਿਤੇ ਇਹਨਾਂ ਦੇ ਵਿੱਚ ਬੈਂਕ ਫਰਾਡ ਤਾਂ ਨਹੀਂ ਕੀਤਾ ਗਿਆ, ਕਿਉਂਕਿ ਇਹ ਜਿਹੜਾ ਬੈਂਕ ਫਰਾਡ ਨੇ ਜੀ ਇਹ ਸਾਰੇ ਸਰਕਾਰੀ ਬੈਂਕਾਂ ਦੇ ਹੀ ਸਾਹਮਣੇ ਆ ਰਹੇ ਨੇ। ਖਾਸ ਤੌਰ ਦੇ ਉੱਤੇ ਪੰਜਾਬ ਨੈਸ਼ਨਲ ਬੈਂਕ ਦਾ ਜਿਹੜਾ ਜੀ ਜਾਂ ਓਰੀਐਂਟਲ ਬੈਂਕ ਆਫ ਕਾਮਰਸ ਜਿਹੜਾ ਜੀ OBC ਇਹਦਾ ਹੈ ਜੀ। ਔਰ ਉਧਰ ਇਹ ਵੀ ਪਤਾ ਲੱਗਾ ਜੀ ਕਿ ਜਿਹੜਾ ਪੰਜਾਬ ਨੈਸ਼ਨਲ ਬੈਂਕ ਦੇ ਫਰਾਡ ਦਾ ਮੁੱਖ ਦੋਸ਼ੀ ਹੈਗਾ ਜੀ ਮੋਦੀ, ਉਹਨੇ ਅੰਤਰਰਾਸ਼ਟਰੀ ਗਹਿਣਿਆਂ ਦੀ ਕੰਪਨੀ ਨੇ ਅਮਰੀਕਾ ਦੇ ਵਿੱਚ ਬੈਂਕਰਪਸੀ ਦਾ ਜਿਹੜਾ ਜੀ ਉਹ ਮਾਮਲਾ ਦਾਇਰ ਕੀਤਾ। ਔਰ ਇਹ ਦੱਸਿਆ ਗਿਆ ਜੀ ਕਿ ਜੀ 5 ਸਟਾਰ ਡਾਇਮੰਡ ਇਨਕਾਰਪੋਰੇਟ ਜਿਹੜੀ ਹੈ ਜੀ ਉਹਨੇ ਨਿਊਯਾਰਕ ਦੇ ਵਿੱਚ ਬੈਂਕਰਪਸੀ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਆ। ਔਰ ਇਹ ਆਖਿਆ ਗਿਆ ਜੀ ਕਿ ਉਹਦਾ ਕਾਰੋਬਾਰ ਸਾਰੇ ਦਾ ਸਾਰਾ ਜਿਹੜਾ ਉਹ ਚੌਪਟ ਹੋ ਗਿਆ ਔਰ ਉਹਦੇ ਕੋਲੇ ਕੁਝ ਵੀ ਨਹੀਂ ਰਿਹਾ, ਜਿਹਦੇ ਕਰਕੇ ਉਹ ਬੈਂਕਰਪਸੀ ਜਿਹੜਾ ਜੀ ਉਹ ਫਾਈਲ ਕਰਨੀ ਚਾਹੁੰਦਾ ਹੈ। ਭਾਵ ਕਿ ਜਿਹੜੀ ਉਮੀਦ ਸੀਗੀ ਜਿਸ ਗੱਲ ਦੀ ਵੀ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਜੋ ਕੁਛ ਉਹਦਾ ਕਾਰੋਬਾਰ ਹੈ ਉਹਨੇ ਆਪਣਾ ਸਾਰਾ ਸਮੇਟ ਕੇ ਇੱਕ ਟਾਈਪ ਦੇ ਨਾਲ ਹੁਣ ਬੈਂਕਰਪਸੀ ਜਿਹੜੀ ਹੈ ਜੀ ਉਹ USA ਦੇ ਵਿੱਚ ਨਿਊਯਾਰਕ ਫਾਈਲ ਕੀਤੀ। ਹਾਂ ਜੀ, ਜੇ ਅਗਲੀ ਗੱਲ ਸ਼੍ਰੀ ਦੇਵੀ ਦੀ ਕਰਦੇ ਹਾਂ ਤੇ ਉਸ ਦੀ ਦੇਹ ਅੱਜ ਪਹੁੰਚ ਗਈ ਜੀ ਭਾਰਤ। ਬਿਲਕੁਲ ਜੀ, ਦੇਰ ਰਾਤ ਜਿਹੜੀ ਹੈ ਜੀ ਵਿਸ਼ੇਸ਼ ਇੱਕ ਹਵਾਈ ਜਹਾਜ਼ ਦੇ ਰਾਹੀਂ ਲਿਆਂਦੀ ਗਈ ਆ ਉਹਦੀ ਮ੍ਰਿਤਕ ਦੇ। ਔਰ ਇੱਥੇ ਜਿਹੜਾ ਜੀ ਦੁਬਈ ਦੇ ਵਿੱਚ ਜਿਹੜਾ ਮਾਮਲਾ ਐਕਚੁਅਲੀ ਚੱਲ ਰਿਹਾ ਸੀਗਾ ਉਹ ਸੌਟ ਆਊਟ ਜਿਹੜਾ ਵੀ ਉਹ ਹੋ ਗਿਆ ਦੱਸੀਦਾ। ਔਰ ਇਹਦੇ ਵਿੱਚ ਜਿਹੜੀ ਦੁਬਈ ਦੀ ਪੁਲਿਸ ਹੈ ਉਹਨੇ ਇਹ ਕੇਸ ਬੰਦ ਕਰ ਦਿੱਤਾ ਔਰ ਇਸ ਕੇਸ ਨੂੰ ਬੰਦ ਕਰ ਕੇ ਉਹਨੇ ਜਿਹੜੀ ਮ੍ਰਿਤਕ ਦੇ ਸੀਗੀ ਜੀ ਇਹਦੇ ਮ੍ਰਿਤਕ ਦੇ ਪਰਿਵਾਰ ਦੇ ਹਵਾਲੇ ਜਿਹੜੀ ਉਹ ਕਰ ਦਿੱਤੀ। ਔਰ ਇਹ ਵੀ ਕਿਹਾ ਗਿਆ ਜੀ ਕਿ ਇਹ ਜਿਹੜੀ ਜਾਂਚ ਹੈ ਇਹਦੇ ਵਿੱਚ ਦੱਸਿਆ ਗਿਆ ਕਿ ਮੌਤ ਜਿਹੜੀ ਆ ਉਹ ਬੇਹੋਸ਼ੀ ਦੇ ਕਾਰਨ ਅਚਾਨਕ ਡੁੱਬਣ ਕਰਕੇ ਜਿਹੜੀ ਹੈ ਜੀ ਉਹ ਹੋਈ ਆ। ਬੇਹੋਸ਼ੀ ਕਿਉਂ ਹੋਈ ਆ ਇਹਦਾ ਜਿਹੜਾ ਜੀ ਖੁਲਾਸਾ ਬਹੁਤਾ ਜ਼ਿਆਦਾ ਅਜੇ ਨਹੀਂ ਕੀਤਾ ਗਿਆ। ਹਾਲਾਂਕਿ ਇੱਕ ਭਾਜਪਾ ਨੇ ਜੀ ਉਹਨੇ ਇਹ ਗੱਲ ਜਿਹੜੀ ਆ ਉਠਾਈ ਆ, ਰਾਜ ਸਭਾ ਦੇ ਮੈਂਬਰ ਹੈ ਸੁਬਰਾਮਨੀਅਮ ਸਵਾਮੀ, ਉਹਨੇ ਇਹ ਗੱਲ ਕਹੀ ਹੈ ਕਿ ਸ੍ਰੀ ਦੇਵੀ ਦੀ ਅਚਾਨਕ ਮੌਤ ਤੋਂ ਬਾਅਦ ਜਿਹੜੀ ਹੈ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਇਹਦੇ ਵਿੱਚ ਇਹ ਕਤਲ ਦਾ ਮਾਮਲਾ ਜਿਹੜਾ ਜੀ ਉਹ ਹੋ ਸਕਦਾ ਹੈ। ਇਹ ਸੁਬਰਾਮਨੀਅਮ ਸਵਾਮੀ ਜਿਹੜਾ ਜੀ ਉਹਨੇ ਗੱਲ ਆਖੀ ਹੈ। ਉਹਨੇ ਕਿਹਾ ਕਿ ਜਬਰੀ ਸ਼ਰਾਬ ਪਿਆਈ ਜਿਹੜੀ ਉਹ ਹੋ ਸਕਦੀ ਹੈ। ਉਹਨੇ ਇਸ ਮਾਮਲੇ ਦੇ ਉੱਤੇ ਦਾਊਦ ਇਬਰਾਹਿਮ ਵੱਲ ਵੀ ਜਿਹੜੀ ਹੈ ਜੀ ਉਹ ਉਂਗਲ ਚੁੱਕੀ ਹੈ ਔਰ ਇਹ ਗੱਲ ਆਖੀ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ। ਪਰ ਜਿਹੜੀ ਦੁਬਈ ਦੀ ਪੁਲਿਸ ਹੈ ਜੀ ਉਹਨੇ ਇਹ ਜਾਂਚ ਵਗੈਰਾ ਜਿਹੜੀ ਉਹ ਬੰਦ ਕਰ ਦਿੱਤੀ ਹੈ। ਅੱਗੋਂ ਜਾਂਚ ਜਿਹੜੀ ਉਹ ਹੋਣੀ ਨਹੀਂ। ਇੱਥੇ ਜਾਂਚ ਹੋਣ ਦਾ ਕੋਈ ਏਡਾ ਮਤਲਬ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ ਕਿ ਇਹ ਜਾਂਚ ਜਿਹੜੀ ਹੋਊਗੀ ਔਰ ਇਹਦੇ ਵਿੱਚੋਂ ਕੁਝ ਜਿਹੜਾ ਜੀ ਉਹ ਨਿਕਲੂਗਾ। ਜੇ ਦੁਬਈ ਤੋਂ ਕੁਝ ਨਹੀਂ ਹੋਇਆ ਇੱਥੇ ਚਾਂਸਿਸ ਘੱਟ ਨੇ। ਉਹਦੀ ਜਿਹੜੀ ਮ੍ਰਿਤਕ ਦੇਹ ਹੈ ਜੀ ਇੱਥੇ ਸੈਲੀਬ੍ਰੇਸ਼ਨ ਸਪੋਰਟਸ ਕਲੱਬ ਹੈ ਲੋਖੰਡਵਾਲਾ ਉਹਦੇ ਵਿੱਚ ਰੱਖੀ ਗਈ ਹੈ ਜੀ ਔਰ ਇਹ ਦੁਪਹਿਰ ਦੇ 12 ਵਜੇ ਤੱਕ ਇੱਥੇ ਰੱਖੀ ਜਾਊਗੀ। ਉਸ ਤੋਂ ਬਾਅਦ ਦੁਪਹਿਰੇ 2 ਵਜੇ ਜਿਹੜੀ ਹੈ ਜੀ ਉਹਦੀ ਅੰਤਮ ਯਾਤਰਾ ਹੋਊਗੀ। 3:30 ਵਜੇ ਉਹਦਾ ਸੰਸਕਾਰ ਜਿਹੜਾ ਜੀ ਕੀਤਾ ਜਾਊਗਾ। ਇਸ ਗੱਲ ਨੂੰ ਲੈ ਕੇ ਵੀ ਜਿਹੜਾ ਜੀ ਉਹ ਚਰਚਾਵਾਂ ਚੱਲ ਰਿਹਾ ਕਿ ਇੱਥੋਂ ਦੇ ਜਿਹੜੇ ਕੁਝ TV ਚੈਨਲਸ ਨੇ ਉਹਨਾਂ ਨੇ ਜਿਸ ਕਿਸਮ ਦੇ ਨਾਲ ਇਹਦੀ ਸਾਰੀ ਜਿਹੜੀ ਦੀ ਉਹ ਕਵਰੇਜ ਕੀਤੀ ਆ ਉਸ ਮਾਮਲੇ ਦੇ ਉੱਤੇ ਜਿਹੜਾ ਪਰਿਵਾਰ ਹੈ ਉਹਨੂੰ ਔਰ ਫਿਲਮ ਇੰਡਸਟਰੀ ਦੇ ਵਿੱਚ ਸ਼ਾਮਲ ਕੁਝ ਜਿਹੜੀਆਂ ਫਿਲਮੀ ਹਸਤੀਆਂ ਨੇ ਉਹਨਾਂ ਨੂੰ ਇਤਰਾਜ਼ ਜਿਹੜਾ ਵੀ ਹੈ ਕਿ ਇਹ ਨਹੀਂ ਸੀ ਜਿਹੜਾ ਹੋਣਾ ਚਾਹੀਦਾ ਜਿਸ ਤਰੀਕੇ ਇਹ ਕਵਰੇਜ ਜਿਹੜੀ ਆ ਉਹ ਕੀਤੀ ਗਈ ਹੈ। ਸੋ ਅੱਜ ਉਹਦਾ ਅੰਤਮ ਸੰਸਕਾਰ ਜਿਹੜਾ ਜੀ ਕਰ ਦਿੱਤਾ ਜਾਊਗਾ ਮੁੰਬਈ ਦੇ ਵਿੱਚ ਸ਼ਾਮੀ 3:30 ਜੀ। ਤੇ ਅੱਗੇ ਆਪਾਂ ਇੰਦਰਪ੍ਰੀਤ ਚੱਡੇ ਦੀ ਜਿਸ ਨੇ ਖੁਦਕੁਸ਼ੀ ਕਰ ਲਈ ਸੀ ਜੇ ਉਸ ਦੀ ਗੱਲ ਕਰੀਏ ਤੇ ਉਸ ਵਿਸ਼ੇਸ਼ ਜਾਂਚ ਟੀਮ ਨੇ ਕੁਝ ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ। ਬਿਲਕੁਲ ਜੀ, ਐਕਚੁਅਲੀ ਚੀਫ ਖਾਲਸਾ ਦੀਵਾਨ ਦੇ ਸਾਬਕਾ ਆਗੂ ਚਰਨਜੀਤ ਚੱਡੇ ਦੀ ਇਤਰਾਜ਼ਯੋਗ ਵੀਡੀਓ ਤੋਂ ਬਾਅਦ ਉਹਦੀ ਬਲੈਕਮੇਲਿੰਗ ਉਹਦੇ ਮੁੰਡੇ ਇੰਦਰਪ੍ਰੀਤ ਸਿੰਘ ਚੱਡਾ ਦੀ ਖੁਦਕੁਸ਼ੀ ਮਾਮਲਾ ਜਿਹੜਾ ਪਿਛਲੇ ਦਿਨਾਂ ਤੋਂ ਤਕਰੀਬਨ ਠੰਡਾ ਪੈ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਫਿਰ ਇੱਕ ਵਾਰੀ ਤੇਜ਼ੀ ਜਿਹੜੀ ਹੈ ਜੀ ਉਹ ਆਈ ਹੈ। ਇਸ ਮਾਮਲੇ ਦੇ ਵਿੱਚ ਇੱਕ ਔਰਤ ਦੇ ਵੱਲੋਂ ਸ਼ੋਸ਼ਣ ਦੇ ਲਾਏ ਦੋਸ਼ਾਂ ਸੰਬੰਧੀ ਜਿਹੜੀ ਜਾਂਚ ਕਰ ਰਹੀ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਨੇ ਇੱਕ ਤਾਂ ਜਿਹੜਾ ਇੰਦਰਪ੍ਰੀਤ ਜਿਹੜਾ ਚੱਡਾ ਹੈ ਜੀ ਉਹਦਾ ਛੋਟੇ ਭਰਾ ਜਿਹੜਾ ਚਰਨਜੀਤ ਚੱਡਾ ਦਾ ਮੁੰਡਾ ਉਹਦੇ ਸਣੇ 9 ਜਾਣਿਆਂ ਨੂੰ ਗ੍ਰਿਫਤਾਰ ਜਿਹੜਾ ਜੀ ਕੀਤਾ ਔਰ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਜਿਹੜਾ ਜੀ ਕੀਤਾ ਜਾਊਗਾ।
ਜਿਹੜੇ ਬਾਕੀ ਫੜੇ ਗਏ ਨੇ ਉਹਦੇ 'ਚ ਹਰਜੀਤ ਸਿੰਘ ਆ ਜੀ, ਇੱਕ ਤਾਂ ਚੱਡਾ ਜਿਹੜਾ ਇਹਦਾ ਇੰਦਰਪ੍ਰੀਤ ਸਿੰਘ ਦਾ ਭਰਾ ਹੈ, ਰਵਿੰਦਰ ਕੌਰ ਬਮਰਾ ਹੈ ਜਿਹੜੀ ਪ੍ਰਿੰਸੀਪਲ, ਜਿਹਦੇ ਨਾਲ ਜਿਹੜੀ ਇਤਰਾਜ਼ਯੋਗ ਵੀਡੀਓ ਚਰਨਜੀਤ ਚੱਡਾ ਦੀ ਆਈ ਸੀ, ਉਹਨੂੰ ਵੀ ਅਰੈਸਟ ਜਿਹੜਾ ਜੀ ਉਹ SIT ਨੇ ਕਰ ਲਿਆ। ਉਹਦੇ ਘਰ ਵਾਲਾ ਵਰਨਦੀਪ ਸਿੰਘ, ਸੁਰਜੀਤ ਸਿੰਘ, ਵਿਜੇ ਉਮਰ, ਗੁਰਸੇਵਕ ਸਿੰਘ, ਇੰਦਰਪ੍ਰੀਤ ਸਿੰਘ ਆਨੰਦ, ਦਵਿੰਦਰ ਸੰਧੂ ਤੇ ਇੱਕ ਔਰਤ ਜਿਹੜੀ ਹੈ ਜੀ ਕੇ ਘੁੰਮਣ ਸ਼ਾਮਲ ਜਿਹੜੀ ਦੱਸੀ ਗਈ ਹੈ, ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ। ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਇਹਨਾਂ ਨੇ ਚੰਡੀਗੜ੍ਹ ਇਹਨੂੰ ਜਿਹੜਾ ਦੀ ਜਾਂਚ ਦੇ ਵਾਸਤੇ ਤਲਬ ਕੀਤਾ ਸੀਗਾ। ਜਾਂਚ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਦੇ ਜਿਹੜਾ ਦੀ ਇਹ ਕਾਰਨ ਬਣੇ ਨੇ ਇੰਦਰਪ੍ਰੀਤ ਸਿੰਘ ਚੱਡਾ ਦੀ ਖੁਦਕੁਸ਼ੀ ਦੇ, ਜਿਹਦੇ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਦੀ ਉਹ ਕਰ ਲਿਆ ਗਿਆ। ਸਾਰੇ ਮਾਮਲੇ ਦੀ ਜਾਂਚ ਜਿਹੜੀ IG ਕ੍ਰਾਈਮ LK ਯਾਦਵ ਹੋਰਾਂ ਦੀ ਅਗਵਾਈ ਹੇਠਲੀ ਸਿੱਟ ਜਿਹੜੀ ਹੈ ਜੀ ਉਹ ਕਰ ਰਹੀ ਸੀਗੀ। ਜਿਹੜੀ ਵੀਡੀਓ ਦੇ ਵਿੱਚ ਦਿਸਦੀ ਔਰਤ ਹੈ, ਉਹਨੇ ਚੱਡਾ ਦੇ ਉੱਤੇ ਸ਼ੋਸ਼ਣ ਦੇ ਦੋਸ਼ ਜਿਹੜੇ ਦੀ ਉਹ ਲਾਏ ਸੀਗੇ, ਔਰ ਉਹਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਪੁਲਿਸ ਨੇ ਚੱਡਾ ਤੇ ਉਹਦੇ ਮੁੰਡੇ ਇੰਦਰਪ੍ਰੀਤ ਸਿੰਘ ਚੱਡਾ ਨੂੰ ਨਾਮਜ਼ਦ ਕੀਤਾ ਸੀਗਾ। ਪਰ 3 ਜਨਵਰੀ ਨੂੰ ਚੱਡੇ ਦੇ ਮੁੰਡੇ ਇੰਦਰਪ੍ਰੀਤ ਨੇ ਗੋਲੀ ਮਾਰ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀ, ਔਰ ਬਹੁਤ ਲੰਬਾ ਚੌੜਾ ਜਿਹੜਾ ਖੁਦਕੁਸ਼ੀ ਨੋਟ ਮਿਲਿਆ ਸੀਗਾ 60। ਸੋ ਇਹ ਜਿਹੜਾ ਖੁਦਕੁਸ਼ੀ ਨੋਟ ਸੀਗਾ, ਇਹਦੀ ਫੋਰੈਂਸਿਕ ਜਾਂਚ ਜਿਹੜੀ ਆ ਉਹ ਕਰਵਾਈ ਗਈ ਆ, ਔਰ ਫੋਰੈਂਸਿਕ ਜਾਂਚ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਹੈ ਜੀ ਕਿ ਇਹਨੂੰ ਵਾਕਿਆ ਹੀ ਜਿਹੜਾ ਇੰਦਰਪ੍ਰੀਤ ਚੱਡਾ ਸੀਗਾ ਉਹਨੇ ਹੀ ਲਿਖਿਆ ਸੀਗਾ, ਜਿਹਦੇ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਗਈ ਹੈ SIT ਵੱਲੋਂ, ਔਰ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਸਾਰਿਆਂ ਨੂੰ ਪੇਸ਼ ਕੀਤਾ ਜਾਊਗਾ। ਹਾਂ ਜੀ, ਤੇ ਅੱਗੇ ਆਪਾਂ ਨਗਰ ਨਿਗਮ ਦੀਆਂ ਇਲੈਕਸ਼ਨਾਂ ਦੀ ਜੇ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਬੁਰੀ ਤਰ੍ਹਾਂ ਫੇਲ। ਬਿਲਕੁਲ ਜੀ, ਐਕਚੁਅਲੀ ਜਿਵੇਂ ਇਹ ਪਾਇਆ ਜਾ ਰਿਹਾ ਸੀਗਾ ਕਿ ਇੱਥੇ 3 ਧਿਰੀ ਟੱਕਰ ਜਿਹੜੀ ਹੈ ਜੀ ਉਹ ਹੋ ਸਕਦੀ ਆ। 3 ਧਿਰੀ ਟੱਕਰ ਜਿਹੜੀ ਆ ਉਹ ਹੋਈ ਜ਼ਰੂਰ ਆ ਜੀ, ਪਰ ਇਹਦੇ ਵਿੱਚ ਜਿਹੜੀ ਲੋਕ ਇਨਸਾਫ ਪਾਰਟੀ ਹੈ ਜੀ ਉਹਦੇ 7 ਉਮੀਦਵਾਰ ਹੀ ਜਿੱਤ ਸਕੇ ਆ। 59 ਦੇ ਵਿੱਚ ਉਹਨੇ ਆਪਣੇ ਖੜੇ ਕੀਤੇ ਸੀ, 95 ਟੋਟਲ ਵਾਰਡ ਸੀਗੇ, 7 ਵਾਰਡਾਂ ਦੇ ਵਿੱਚ ਜਿੱਤ ਜਿਹੜੀ ਜੀ ਉਹ ਹਾਸਲ ਕਰ ਸਕੇ ਆ। ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਿਹੜੀਆਂ ਜੀ ਉਹ ਜ਼ਬਤ ਹੋ ਗਈਆਂ, ਔਰ ਜਿਹੜੇ ਸੱਤਾਧਾਰੀਆਂ ਦੇ ਵਿਰੁੱਧ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਬੋਲਣ ਵਾਲੇ ਜਿਹੜੇ ਬੈਂਸ ਭਰਾ ਨੇ, ਉਹਨਾਂ ਦੇ ਗੜ੍ਹ ਦੇ ਵਿੱਚ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿਹੜੀ ਹੈ ਜੀ ਉਹ ਸੰਨ ਲਾਤੀ ਵਿੱਚ, ਔਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬੈਂਸ ਭਰਾਵਾਂ ਦੇ ਕੁਝ ਨੀਤੀਆਂ ਨੂੰ ਤੋੜ ਭੰਨ ਕਰਕੇ ਉਹਨਾਂ ਨੂੰ ਕਮਜ਼ੋਰ ਕੀਤਾ ਸੀਗਾ, ਜਿਹਦੇ ਕਰਕੇ 59 ਵਾਰਡਾਂ ਦੇ ਵਿੱਚ ਚੋਣ ਲੜ ਰਹੀ ਲੋਕ ਇਨਸਾਫ ਪਾਰਟੀ ਸਿਰਫ 7 ਸੀਟਾਂ ਦੇ ਉੱਤੇ ਜਿੱਤ ਸਕੀ ਹੈ। 24 ਵਾਰਡ ਏਦਾਂ ਦੇ ਨੇ ਜਿੱਥੇ ਉਹ ਆਪਣੀ ਭਾਈਵਾਲ ਪਾਰਟੀ ਦੇ ਸਹਿਯੋਗ ਦੇ ਨਾਲ 3ਜੇ ਨੰਬਰ ਦੇ ਉੱਤੇ ਵੀ ਨਹੀਂ ਰਹੀ। 17 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਇਨਸਾਫ ਪਾਰਟੀ ਨੇ ਸ਼ਹਿਰ ਦੇ 4 ਹਲਕਿਆਂ ਦੇ ਵਿੱਚ ਚੋਣ ਲੜੀ ਸੀਗੀ ਤੇ ਹਰ ਵਾਰਡ ਦੇ ਵਿੱਚ ਚੰਗੀ ਲੀਡ ਹਾਸਲ ਕੀਤੀ ਸੀਗੀ, ਪਰ ਨਿਗਮ ਚੋਣਾਂ ਦੇ ਵਿੱਚ ਉਹ ਆਪਣਾ ਵੋਟ ਬੈਂਕ ਜਿਹੜਾ ਜੀ ਉਹ ਬਚਾ ਨਹੀਂ ਸਕੀ। ਆਮ ਆਦਮੀ ਪਾਰਟੀ ਵੀ ਪੂਰੇ ਤਰੀਕੇ ਦੇ ਨਾਲ ਜਿਹੜੀ ਜੀ ਉਹ ਫੇਲ ਰਹੀ ਇੱਥੇ ਲੁਧਿਆਣੇ ਤੋਂ। 14 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਉਹਦਾ ਉਮੀਦਵਾਰ ਸੀ HS ਫੂਲਕਾ, ਉਹ 2,80,000 ਵੋਟਾਂ ਲੈ ਕੇ ਦੂਜੇ ਨੰਬਰ ਦੇ ਉੱਤੇ। 17 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੇ ਸ਼ਹਿਰ ਦੇ 2 ਹਲਕਿਆਂ 'ਚ ਚੋਣ ਲੜੀ ਸੀ, ਚੰਗੀ ਕਾਰਗੁਜ਼ਾਰੀ ਵੀ ਉਹਨੇ ਦਿਖਾਈ ਸੀਗੀ। ਲੁਧਿਆਣਾ ਪੂਰਬੀ ਤੋਂ ਜਿਹੜਾ ਸੀਗਾ ਜੀ ਇੱਥੇ ਦਲਜੀਤ ਭੋਲਾ ਤੇ ਲੁਧਿਆਣਾ ਪੱਛਮੀ ਤੋਂ ਅਹਿਬਾਬ ਗਰੇਵਾਲ ਦੋਵੇਂ ਦੂਜੇ ਨੰਬਰ ਦੇ ਉੱਤੇ ਆਏ ਸੀਗੇ। 1 ਸਾਲ ਤੋਂ ਬਾਅਦ ਹੋਈਆਂ ਚੋਣਾਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਹੈ ਉਹਨੂੰ ਬਿਲਕੁਲ ਨਕਾਰ ਦਿੱਤਾ ਜੀ, ਔਰ ਜਿਹੜੇ 2 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪ ਚੋਣ ਲੜੀ ਸੀ ਉਹਦੇ ਵਿੱਚੋਂ ਸਿਰਫ 1 ਸੀਟ ਹੀ ਜਿਹੜੀ ਆ ਉਹ ਮਿਲੀ ਆ, ਔਰ ਬਹੁਤਿਆਂ ਦੀਆਂ ਜਿਹੜੀਆਂ ਜ਼ਮਾਨਤਾਂ ਉਹ ਜ਼ਬਤ ਹੋ ਗਈਆਂ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਹੋਰੀ, ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ ਕਿ ਇਹ ਕਾਂਗਰਸ ਦੀ ਜਿੱਤ ਜਿਹੜੀ ਆ ਉਹ ਲੋਕਤੰਤਰ ਦੇ ਖੂਨ ਦੇ ਨਾਲ ਜਿਹੜੀ ਉਹ ਲਿਬੜੀ ਹੋਈ ਹੈ, ਔਰ ਜਿਸ ਕਿਸਮ ਦੀਆਂ ਜਿਹੜੀਆਂ ਦੀ ਸਾਹਮਣੇ ਆਈਆਂ ਸੀਗੀਆਂ ਰਿਪੋਰਟਾਂ ਜਦੋਂ ਇਹ ਨਿਗਮ ਦੀਆਂ ਜਿਹੜੀਆਂ ਉਹ ਚੋਣਾਂ ਹੋਈਆਂ ਨੇ, ਤੇ ਉਹਦੇ ਤੋਂ ਤਕਰੀਬਨ ਦਿਸਦਾ ਸੀਗਾ ਜੀ ਕਿ ਕਿਹੋ ਜਿਹਾ ਜਿਹੜਾ ਇਹ ਨਗਰ ਨਿਗਮ ਦੀਆਂ ਚੋਣਾਂ ਦਾ ਨਤੀਜਾ ਹੋ ਸਕਦਾ ਆ, ਉਹ ਉਹੋ ਜਿਹਾ ਹੀ ਜਿਹੜਾ ਉਹ ਮਿਲਿਆ। ਔਰ ਤੁਸੀਂ ਇਹ ਕਹਿ ਲਓ ਕਿ ਚੋਣਾਂ ਜਿਹੜੀਆਂ ਉਹ ਜਿੱਤੀਆਂ ਘੱਟ ਤੇ ਲੁੱਟੀਆਂ ਜਿਹੜੀਆਂ ਦੀ ਉਹ ਜ਼ਿਆਦਾ ਕਹੀਆਂ ਜਾ ਸਕਦੀਆਂ ਨੇ, ਪਰ
ਇਹਦੇ ਬਾਵਜੂਦ ਜਿਹੜੀ ਹਾਰ ਹੈ ਉਹ ਹਾਰ ਹੈ। ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਨੂੰ ਪਤਾ ਨਹੀਂ ਉਹ ਅਜੇ ਬੈਠ ਕੇ ਜਿਹੜਾ ਜੀ ਉਹ ਆਪਣਾ ਚੀਰ ਫਾੜ ਕੁਛ ਕਰਨਗੇ ਜਾਂ ਨਹੀਂ। ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਹੜੀ ਸੀ ਉਹ ਚੀਰ ਫਾੜ ਹੁੰਦੀ ਜ਼ਰੂਰ ਰਹੀ, ਪਰ ਇਹ ਕਿਹਾ ਜਾਂਦਾ ਰਿਹਾ ਕਿ ਲੋਕਲ ਲੀਡਰਸ਼ਿਪ ਜਿਹੜੀ ਆ ਉਹ ਉਹਦੇ ਹੱਥਾਂ 'ਚ ਦਿੱਤੀ ਜਾਵੇ ਕਮਾਂਡ ਤਾਂ ਬੈਟਰ ਜਿਹੜਾ ਹੋ ਸਕਦਾ, ਪਰ ਇਸ ਤਰ੍ਹਾਂ ਦਾ ਕੁਛ ਵੀ ਵੇਖਣ ਨੂੰ ਨਹੀਂ ਮਿਲਿਆ। ਜਿਹੜੀਆਂ ਚੋਣਾਂ ਚਾਹੇ ਜਿੰਨੀ ਚੋਣਾਂ ਹੋਈਆਂ ਨੇ, ਗੁਰਦਾਸਪੁਰ ਦੀ ਹੋਈ ਆ, ਨਿਗਮ ਦੀਆਂ ਦੂਜੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਭਾਰਤੀ ਵਿੱਚ ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ, ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਵੀ ਇਹਨੂੰ ਜਿਹੜੀ ਜੀ ਉਹ ਮੂੰਹ ਦੀ ਖਾਣੀ ਪਈ। ਹਾਂਜੀ, ਤੇ ਜੇ ਅਗਲੀ ਗੱਲ ਕਰਦੇ ਜੀ ਆ ਬਜਟ ਸੈਸ਼ਨ, ਕਹਿੰਦੇ ਕਿ ਉਸ ਤੋਂ ਪਹਿਲਾਂ ਕਰਜ਼ਾ ਮਾਫੀ ਦਾ ਸਮਾਗਮ ਹੋਵੇਗਾ। ਉਹਦੀ ਐਕਚੁਅਲੀ ਕਰਜ਼ਾ ਮਾਫੀ ਵਾਲਾ ਜਿਹੜਾ ਮਾਮਲਾ ਹੈ ਇਹ ਤੁਸੀਂ ਕਹਿ ਲਓ ਕਿ ਇਸ ਵੇਲੇ ਅਜੀਬੋ ਗਰੀਬ ਦੀ ਸਥਿਤੀ ਦੇ ਵਿੱਚ ਹੀ ਜਿਹੜਾ ਵੀ ਉਹ ਫਸਿਆ ਹੋਇਆ। ਕੀ ਇਹਦਾ ਹੋਊਗਾ, ਕਿਹੜੇ ਤਰੀਕੇ ਦੇ ਨਾਲ ਜਿਹੜਾ ਵੀ ਉਹ ਹੋਊਗਾ। ਹੁਣ ਪੰਜਾਬ ਸਰਕਾਰ ਇੱਕ ਵਾਰੀ ਫੇਰ ਬਜਟ ਸੈਸ਼ਨ ਤੋਂ ਪਹਿਲਾਂ ਕਰਜ਼ਾ ਮੁਆਫੀ ਦੇ ਐਲਾਨ ਦੇ ਉੱਤੇ ਅਮਲ ਜਿਹੜਾ ਵੀ ਉਹ ਕਰਨ ਜਾ ਰਹੀ ਹੈ, ਔਰ ਇਹਦੀ ਵਿਉਂਤਬੰਦੀ ਦੇ ਵਾਸਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਜਿਹੜੀ ਉਹ ਲਾਈ ਗਈ ਆ। ਇਹ ਸਮਾਗਮ ਮਾਝੇ ਦੇ ਖੇਤਰ ਦੇ ਵਿੱਚ ਹੋ ਸਕਦਾ, ਔਰ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਸਰਕਾਰੀ ਮੁਲਾਜ਼ਮਾਂ, ਟੈਕਸ ਦੇਣ ਵਾਲਿਆਂ ਸਣੇ ਕਈਆਂ ਨੂੰ ਕਰਜ਼ਾ ਮੁਆਫੀ ਤੋਂ ਬਾਹਰ ਕਰਨ ਲਈ ਕੀਤੇ ਫੈਸਲੇ ਦੇ ਮੁਤਾਬਕ ਨਵੇਂ ਨੋਟੀਫਿਕੇਸ਼ਨ ਦੀ ਦਿਸ਼ਾ ਦੇ ਵਿੱਚ ਕੰਮ ਜਿਹੜਾ ਜੀ ਉਹ ਮੁੜ ਕੇ ਸ਼ੁਰੂ ਕੀਤਾ ਗਿਆ। ਵਿਧਾਇਕਾਂ ਦੇ ਦਖਲ ਕਰਕੇ ਸਿਆਸੀ ਤਰਜੀਹਾਂ ਪੂਰੀ ਪ੍ਰਕਿਰਿਆ ਦੇ ਵਿੱਚ ਰੁਕਾਵਟ ਵੀ ਪੈਦਾ ਜਿਹੜੀਆਂ ਦੀ ਉਹ ਕਰ ਸਕਦੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਹੋਰਾਂ ਨੇ ਕਰਜ਼ਾ ਮੁਆਫੀ ਨਾਲ ਸੰਬੰਧਿਤ ਤੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਜਿਹੜੀ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਪੰਜਾਬ ਦਾ ਬਜਟ ਸੈਸ਼ਨ 19 ਮਾਰਚ ਤੋਂ ਸੱਦੇ ਜਾਣ ਦੀ ਸੰਭਾਵਨਾ ਹੈ, ਔਰ ਕਰਜ਼ਾ ਮੁਆਫੀ ਸਮਾਗਮ 15 ਤੋਂ 17 ਮਾਰਚ ਦੇ ਦਰਮਿਆਨ ਰੱਖਿਆ ਜਾ ਸਕਦਾ ਹੈ। ਮੁੱਖ ਮੰਤਰੀ ਦੇ ਵੱਲੋਂ 7 ਜਨਵਰੀ 18 ਨੂੰ ਮਾਨਸਾ ਦੇ ਵਿੱਚ ਜਿਹੜਾ ਇੱਕ ਸਮਾਗਮ ਕਰਾ ਕੇ 47,000 ਦੇ ਕਰੀਬ ਜਿਹੜੇ ਛੋਟੇ ਕਿਸਾਨਾਂ ਦਾ ਸਹਿਕਾਰੀ ਫਸਲੀ ਕਰਜ਼ਾ ਮਾਫ ਕਰਨ ਸੰਬੰਧੀ ਜਿਹੜੀਆਂ ਚਿੱਠੀਆਂ ਜਾਰੀ ਕੀਤੀਆਂ ਗਈਆਂ ਸੀਗੀਆਂ, ਔਰ ਕਾਂਗਰਸੀ ਵਿਧਾਇਕਾਂ ਦੇ ਦਬਾਅ ਦੇ ਹੇਠ ਅਗਲਾ ਕੰਮ ਰੋਕ ਦਿੱਤਾ ਗਿਆ ਸੀਗਾ। ਹਾਲਾਂਕਿ ਬੈਂਕਾਂ ਦੇ ਵੱਲੋਂ ਕਰਜ਼ਿਆਂ ਦੇ ਲੇਖੇ ਜੋਖੇ ਤੋਂ ਬਾਅਦ 5,63,000 ਖਾਤਿਆਂ ਦਾ ਪੂਰਾ ਬਿਊਰਾ ਕਲੀਅਰ ਕਰ ਦਿੱਤਾ ਗਿਆ ਸੀਗਾ। ਸਿਆਸੀ ਦਖਲਅੰਦਾਜ਼ੀ ਨਾ ਹੁੰਦੀ ਤਾਂ ਘੱਟੋ ਘੱਟ ਹੁਣ ਤੱਕ ਜਿਹੜੇ ਛੋਟੇ ਕਿਸਾਨਾਂ ਦੇ ਖਾਤਿਆਂ ਦੇ ਸਹਿਕਾਰੀ ਕਰਜ਼ੇ ਸੀ ਉਹ ਮੁਆਫ ਹੋ ਜਾਣੇ ਸੀਗੇ। ਖੇਤੀ ਮਾਹਰ ਡਾਕਟਰ ਟੀ ਹੱਕ ਦੀ ਅਗਵਾਈ ਦੇ ਵਿੱਚ ਬਣੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਸਰਕਾਰ ਨੇ ਕਿਸਾਨਾਂ ਦੇ ਕੁੱਲ ਕਰਜ਼ੇ ਦੇ ਵਿੱਚੋਂ 2 ਲੱਖ ਤੇ ਛੋਟੇ ਭਾਵ 5 ਏਕੜ ਤੱਕ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀਗਾ, ਔਰ ਸਰਕਾਰ ਦੀ ਵਿੱਤੀ ਹਾਲਤ ਦੇ ਮੱਦੇ ਨਜ਼ਰ ਜਿਹੜਾ ਜੀ ਇਹਦੇ ਫਸਲੀ ਕਰਜ਼ਾ ਮੁਆਫ ਕਰਨ ਦੀ ਮੁਹਿੰਮ ਇਹ ਵਿੱਢੀ ਗਈ ਸੀ, ਜਿਹਦੇ ਵਿੱਚ ਸਮੇਂ ਦੇ ਦੌਰਾਨ ਕਈ ਤਬਦੀਲੀਆਂ ਜਿਹੜੀਆਂ ਜੀ ਉਹ ਕੀਤੀਆਂ ਜਾਂਦੀਆਂ ਰਹੀਆਂ ਨੇ, ਔਰ ਹੁਣ ਕਿੰਨੀਆਂ ਕੁ ਤਬਦੀਲੀਆਂ ਦੇ ਨਾਲ ਇਹ ਜਿਹੜਾ ਜੀ ਫੰਕਸ਼ਨ ਹੋਊਗਾ ਇਹ ਇੰਤਜ਼ਾਰ ਜ਼ਰੂਰ ਕਰਨਾ ਪਊਗਾ ਜੀ। ਤੇ ਅੱਗੇ ਗੱਲ ਕਰਦੇ ਜੀ ਖੁਦਕਸ਼ੀਆਂ ਦੀ। ਹਰੇਕ ਦਿਨ ਹੀ ਖੁਦਕਸ਼ੀਆਂ ਦਾ ਜਿਹੜਾ ਦੌਰ ਆ ਚੱਲਦਾ ਆ, ਉਹ ਹਜੇ ਵੀ ਜਾਰੀ? ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਖੁਦਕੁਸ਼ੀਆਂ ਨੇ ਇਹ ਤੁਸੀਂ ਕਹ ਲਓ ਕਿ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਹਰ ਰੋਜ਼ ਜਿਹੜਾ ਜੀ ਕਿਤੇ ਨਾ ਕਿਤੋਂ ਕੋਈ ਨਾ ਕੋਈ ਜਿਹੜੀ ਆ ਉਹ ਖੁਦਕੁਸ਼ੀ ਦੀ ਖਬਰ ਆਉਂਦੀ ਆ, ਔਰ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਇਹ ਖੁਦਕੁਸ਼ੀਆਂ ਕੱਲ ਜਿਹੜੀਆਂ ਹੋਈਆਂ ਨੇ, ਇਹਦੇ ਵਿੱਚ ਸਿਪਾਹੀ ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜਾ ਜੀ ਉਹਦੇ ਵੱਲੋਂ ਖੁਦੀ ਕੀਤੀ ਗਈ ਆ। 3 ਥਾਂ ਦੇ ਉੱਤੇ ਜਿਹੜੀਆਂ ਜੀ ਇਹ ਹੋਈਆਂ ਨੇ ਇੱਕੋ ਡਿਸਟ੍ਰਿਕਟ ਦੇ ਵਿੱਚ। ਜਿਹੜਾ ਬਾਘਾ ਪੁਰਾਣਾ ਦੇ ਅਧੀਨ ਪੈਂਦਾ ਪਿੰਡ ਮਾਲਾ, ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲੱਗਿਆ ਹੋਇਆ ਸਿਪਾਹੀ ਜਤਿੰਦਰ ਸਿੰਘ ਜਿਹੜਾ ਸੀਗਾ 33 ਸਾਲਾਂ ਦਾ ਸੀਗਾ, ਉਹਨੇ ਆਪਣੇ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 2 ਬੱਚਿਆਂ ਦਾ ਉਹ ਬਾਪ ਸੀਗਾ, ਔਰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਰਹਿੰਦਾ ਸੀਗਾ। ਉਹਦੇ ਘਰ ਇਹ ਕਿਹਾ ਜਾਂਦਾ ਹੈ ਕਿ 1.5 ਮਹੀਨਾ ਪਹਿਲਾਂ ਧੀ ਨੇ ਜਿਹੜਾ ਜੀ ਉਹ ਜਨਮ ਲਿਆ ਸੀਗਾ। ਸ਼ਾਇਦ ਇਹ ਮਾਨਸਿਕ ਪਰੇਸ਼ਾਨੀ ਉਹਦੀ ਜਿਹੜੀ ਹੈ ਜੀ ਉਹ ਬਣੀ ਦੱਸੀ ਦੀ ਹੈ। ਦੂਜਾ ਮਾਮਲਾ ਥਾਣਾ ਧਰਮਕੋਟ ਦੇ ਵਿੱਚ ਪਿੰਡ ਮੰਜ਼ਲੀ ਦੇ ਵਿੱਚ 53 ਸਾਲਾ ਕਿਸਾਨ ਸ਼ੇਰ ਸਿੰਘ ਸੀਗਾ ਜੀ, ਉਹਨੇ ਜ਼ਹਿਰੀਲੀ ਪੀ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ। ਉਹਨੂੰ ਫਰੀਦਕੋਟ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ। ਇਲਾਜ ਦੇ ਦੌਰਾਨ ਉਹਦੀ ਮੌਤ ਹੋ ਗਈ ਜਿਹੜੀ ਦੱਸੀ ਜਾਂਦੀ ਆ। ਉਹਦੇ ਪਰਿਵਾਰ ਦੇ ਕੋਲੇ ਸਿਰਫ 2 ਏਕੜ ਜ਼ਮੀਨ ਹੈ। ਕਰਜ਼ੇ ਦੇ ਬੋਝ ਕਰਕੇ ਜਿਹੜਾ ਸੀਗਾ ਜੀ ਉਹ ਪਰੇਸ਼ਾਨ ਰਹਿੰਦਾ ਸੀਗਾ, ਔਰ ਉਹਨੇ ਇਹ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕੀਤੀ। ਔਰ ਇਸੇ ਹੀ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ
ਪਿੰਡ ਰਾਮਾ ਪੈਂਦਾ, ਉੱਥੇ ਕਰਜ਼ੇ ਦੇ ਬੋਝ ਹੇਠ ਦੱਬੇ ਇੱਕ ਨੌਜਵਾਨ ਮਜ਼ਦੂਰ ਨੇ ਜਿਹੜੀ ਉਹ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ। ਇਹ ਅਨੁਸੂਚਿਤ ਜਾਤੀ ਦੇ ਨਾਲ ਸੰਬੰਧ ਰੱਖਦਾ ਸੀਗਾ। 5 ਲੱਖ ਰੁਪਏ ਦਾ ਕਰਜ਼ਾ ਇਹਦੇ ਸਿਰ ਦੇ ਉੱਤੇ ਸੀਗਾ। ਇਹਨੇ ਕਰਜ਼ੇ ਦੀ ਵਜ੍ਹਾ ਕਰਕੇ ਇਹਨੂੰ ਆਪਣਾ ਮਕਾਨ ਵੀ ਵੇਚਣਾ ਪੈ ਗਿਆ ਸੀਗਾ, ਪਰ ਕਰਜ਼ਾ ਉਹਦਾ ਨਹੀਂ ਲੱਥਿਆ, ਜਿਹਦੇ ਕਰਕੇ ਉਹ ਇਸ ਦੁਨੀਆ ਤੋਂ ਜਿਹੜਾ ਵੀ ਤੁਰ ਗਿਆ ਕਰਜ਼ੇ ਦੀ ਵਜ੍ਹਾ। ਬਿਲਕੁਲ ਜੀ, ਬਹੁਤ ਸਾਰੇ ਜਿਹੜੇ ਲੋਕ ਹੈ ਇਸ ਤਰ੍ਹਾਂ ਹੀ ਦੁਨੀਆ ਤੋਂ ਚਲੇ ਗਏ। ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਇੱਕ ਮੰਦਿਰ ਦਾ ਪੁਜਾਰੀ ਸੀਗਾ, ਪਰ ਕਹਿੰਦੇ ਅਸਲ ਦੇ ਵਿੱਚ ਉਹ ਅਸਲੇ ਦਾ ਵਪਾਰੀ ਸੀ। ਕਿਉਂਕਿ ਇਹ ਜਿਹੜੀ ਨਜਾਇਜ਼ ਪੰਜਾਬ ਦੇ ਵਿੱਚ ਅਸਲ ਦੀ ਸਪਲਾਈ ਕਰਨ ਵਾਲੇ ਜਿਹੜੇ ਆ ਜੀ 2 ਪੁਜਾਰੀ ਨੇ, ਇਹਨਾਂ ਨੂੰ ਸੰਗਰੂਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ। ਇਹਨਾਂ ਕੋਲੋਂ 32 ਬੋਰ ਦਾ ਪਿਸਟਲ, 12 ਬੋਰ ਦੇ ਪਿਸਟਲ ਜਿਹੜੇ ਆ ਜੀ ਤੇ ਰੌਂਦ ਬਰਾਮਦ ਕੀਤੇ ਗਏ ਆ। ਇਹ ਦੋਵੇਂ ਮਥੁਰਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆ ਔਰ ਸੁਨਾਮ ਤੇ ਪਿੰਡ ਖੰਡਿਆਲ ਦੇ ਮੰਦਿਰਾਂ ਦੇ ਵਿੱਚ ਪੁਜਾਰੀ ਨੇ। ਦੋਵੇਂ ਜਿਹੜੇ ਸੀਗੇ ਜੀ ਇਹ ਧਰਮ ਦੀ ਆੜ ਦੇ ਵਿੱਚ ਨਜਾਇਜ਼ ਅਸਲਾ ਸਪਲਾਈ ਕਰਨ ਦਾ ਧੰਦਾ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਜੀ ਉਹ ਕਰ ਰਹੇ ਸੀਗੇ। ਇਹਨਾਂ ਨੇ ਹੁਣ ਤੱਕ ਕਈ ਪਿਸਤੌਲ ਜਿਹੜੇ ਆ ਜੀ ਉੱਤਰ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ਦੇ ਵਿੱਚ ਵੇਚਣ ਦੀ ਗੱਲ ਜਿਹੜੀ ਆ ਜੀ ਉਹ ਕਹੀ ਆ। ਪੁਲਿਸ ਨੇ ਇਹਨਾਂ ਦੇ ਕੋਲੋਂ 32 ਬੋਰ ਦਾ ਪਿਸਤੌਲ ਖਰੀਦਣ ਵਾਲੇ ਇੱਕ ਬੰਦੇ ਨੂੰ ਵੀ ਗ੍ਰਿਫਤਾਰ ਜਿਹੜਾ ਉਹ ਕੀਤਾ ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਪਿਛਲੇ ਕਈ ਸਾਲਾਂ ਤੋਂ ਲੱਗੇ ਹੋਏ ਸੀ, ਕਿਉਂਕਿ ਕਿਸੇ ਨੂੰ ਇਸ ਗੱਲ ਦਾ ਸ਼ੱਕ ਨਹੀਂ ਸੀ ਪੈਂਦਾ ਕਿ ਮੰਦਿਰ ਦੇ ਵਿੱਚ ਪੂਜਾ ਜਿਹੜਾ ਜੀ ਉਹ ਕਰਨ ਵਾਲਾ ਬੰਦਾ ਅਸਲਾ ਕਿਵੇਂ ਵੇਚ ਸਕਦਾ। ਪਰ ਜਿਹੜਾ ਜੀ ਇਹਦੇ ਚ ਭਗਵਾਨ ਦਾਸ ਹੈ ਜੀ, ਇਹ ਕਰਨ ਪਿੰਡ, ਇਹ ਸੋਹੀ ਜ਼ਿਲ੍ਹਾ ਮਥੁਰਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ। ਹੁਣ ਇਹ ਠਾਕਰ ਦੁਆਰਾ ਮੰਦਿਰ ਸੁਨਾਮ ਦੇ ਵਿੱਚ ਪੁਜਾਰੀ ਹੈ ਔਰ ਲੇਖ ਰਾਜ ਜਿਹੜਾ ਪਿੰਡ ਸਹਾਰ ਡਿਸਟ੍ਰਿਕਟ ਮਥੁਰਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ, ਉਹ ਸ਼ਿਵ ਮੰਦਿਰ ਪਿੰਡ ਖੜਿਆਲ ਦੇ ਵਿੱਚ ਜਿਹੜਾ ਜੀ ਉਹ ਪੁਜਾਰੀ ਹੈ। ਇਹ ਕਿਹਾ ਗਿਆ ਜੀ ਕਿ ਪੁਲਿਸ ਨੂੰ ਜਿਹੜਾ ਜੀ ਇੱਕ ਵਿਅਕਤੀ ਐਕਚੁਅਲੀ ਉਹਨਾਂ ਨੇ ਪਹਿਲਾਂ ਫੜਿਆ ਜਿਹਦੇ ਤੋਂ ਪਿਸਤੌਲ ਜਿਹੜਾ ਉਹ ਬਰਾਮਦ ਹੋਇਆ। ਉਹਨੇ ਜਿਹੜਾ ਕਿਹਾ ਕਿ ਉਹਨੇ ਇਸ ਪੁਜਾਰੀ ਦੇ ਕੋਲੋਂ ਲਿਆ ਸੀਗਾ। ਫਿਰ ਉਹਦੇ ਉੱਤੇ ਜਿਹੜੀ ਸੀਗੀ ਨਿਗਾਹ ਰੱਖਣੀ ਹੋਈ ਤਾਂ ਉਹ ਇੱਕ ਨਹੀਂ 2 ਵਿਅਕਤੀ ਜਿਹੜੇ ਜੀ ਉਹ ਇਸ ਕੰਮ ਦੇ ਵਿੱਚ ਲੱਗੇ ਹੋਏ ਪੁਲਿਸ ਨੂੰ ਜਿਹੜਾ ਜੀ ਉਹ ਮਿਲੇ। ਵੈਸੇ ਏਦਾਂ ਦੀਆਂ ਜਿਹੜੀਆਂ ਜੀ ਕਿਸੇ ਮੰਦਿਰ ਦੇ ਪੁਜਾਰੀ ਦੀ ਜਿਹੜਾ ਜੀ ਇਹੋ ਜਿਹਾ ਸ਼ਮੂਲੀਅਤ ਹੋਵੇ ਉਹ ਬਹੁਤ ਘੱਟ ਪਹਿਲਾਂ ਵੇਖਣ ਨੂੰ ਜਿਹੜਾ ਜੀ ਉਹ ਮਿਲਿਆ। ਉਹਦੀ ਆੜ ਦੇ ਵਿੱਚ ਇਹ ਤੁਸੀਂ ਅੰਦਾਜ਼ਾ ਲਾਓ, ਮੈਂ ਕਈ ਵਾਰੀ ਪਹਿਲਾਂ ਵੀ ਜਿਹੜੀ ਗੱਲ ਕੀਤੀ ਹੈ, ਜਿਹੜਾ ਨਜਾਇਜ਼ ਅਸਲਾ ਜਿਹੜੇ ਕੱਟੇ ਵਗੈਰਾ ਨੇ ਜੀ ਉਹਨਾਂ ਦਾ ਜਿਹੜੀ ਇੱਕ ਵੱਡੀ ਮੰਡੀ ਇਸ ਵੇਲੇ ਬਣੀ ਹੋਈ ਹੈ ਪੰਜਾਬ। ਔਰ ਤੁਸੀਂ ਇਹ ਦੇਖ ਸਕਦੇ ਕਿ ਕਿਹੋ ਜਿਹੇ ਤਰੀਕੇ ਦੇ ਨਾਲ ਇੱਥੇ ਇਹ ਅਸਲਾ ਜਿਹੜਾ ਜੀ ਉਹ ਵੇਚਿਆ ਜਾ ਰਿਹਾ। ਬਿਲਕੁਲ ਜੀ, ਬਹੁਤ ਕੁਛ ਹੈ ਇਸ ਤਰ੍ਹਾਂ ਸਪਲਾਈ ਕੀਤਾ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।